ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਗਾਜ਼ਾ ਪੱਟੀ ਨੂੰ ਲੈ ਕੇ, ਇਹ ਇੱਕ ਕਹਿ ਸਕਦੇ ਆ ਵੀ ਕਾਈਂਡ ਆਫ ਅਚੰਭਾ ਵੀ ਆ ਤੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਅੰਦਰ ਖਾਤੇ ਜਿਹੜਾ ਇਹ ਲੱਗਦਾ ਵੀ ਸੀਗਾ ਵੀ ਇਦਾਂ ਦੀ ਚੀਜ਼ ਹੋ ਸਕਦੀ ਹੈ, ਖਾਸ ਕਰਕੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ AI ਜਨਰੇਟਡ ਵੀਡੀਓ ਜਾਰੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਗਾਜ਼ਾ ਨੂੰ ਐਜ਼ ਏ ਰੀਅਲ ਸਟੇਟ ਓਪਰਚੁਨਿਟੀ ਦੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਉਹ ਵਰਤਣਾ ਜਿਹੜਾ ਉਹ ਚਾਹੁੰਦੇ ਆ। ਅੱਜ ਯੂਰੋ ਨਿਊਜ਼ ਵਾਲੇ ਰਿਪੋਰਟ ਕਰ ਰਹੇ ਵੀ ਇਜ਼ਰਾਈਲ ਦੀ ਜਿਹੜੀ ਕੈਬਨਿਟ ਆ ਉਹਨਾਂ ਨੇ ਗਾਜ਼ਾ ਪੱਟੀ ਦਾ ਪੂਰਾ ਕੰਟਰੋਲ ਆਪਣੇ ਅਧੀਨ ਲੈਣ ਦਾ ਜਿਹੜਾ ਪਲਾਨ ਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ। ਸੋ ਕਹਿੰਦੇ ਵੀ ਗਾਜ਼ਾ ਸਟ੍ਰਿਪ ਨੂੰ ਸੀਜ਼ ਜਿਹੜਾ ਉਹ ਕਰ ਲਿਆ ਜਾਊਗਾ। ਨੇਤਨਯਾਹੂ ਦਾ ਕਹਿੰਦੇ ਵੀ ਇਹ ਇਸ ਟਾਈਮ ਦਾ ਸਭ ਤੋਂ ਵੱਡਾ ਇੱਕ ਪਾਵਰਫੁਲ ਇਜ਼ਰਾਈਲੀ ਆਪਰੇਸ਼ਨ ਗਾਜ਼ਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ। ਉੱਥੋਂ ਦੇ ਮਿਨਿਸਟਰਸ ਨੇ ਪੂਰੇ ਦੇ ਪੂਰੇ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲੈਣ ਦੀ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਆ। 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇ ਵਿੱਚ ਜੋ ਗਾਜ਼ਾ ਪੱਟੀ ਦੇ ਵਿੱਚ ਵਾਪਰਿਆ ਆ, ਜਿੱਦਾਂ ਪਹਿਲਾਂ ਹਮਾਸ ਵਾਲਿਆਂ ਨੇ ਇਜ਼ਰਾਈਲੀਆਂ ਨੂੰ ਮਾਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਇਜ਼ਰਾਈਲੀਆਂ ਨੇ ਉੱਥੇ ਤਾਬੜਤੋੜ ਹਿੰਸਾ ਜਿਹੜੀ ਉਹ ਨਾਲ ਦੇ ਨਾਲ ਹੋਈ ਆ। ਆਮ ਲੋਕ 50,000 ਤੋਂ ਵੱਧ ਜਿਹੜੇ ਉਹ ਹੁਣ ਤੱਕ ਮਰ ਚੁੱਕੇ ਆ। ਹੁਣ ਤਾਂ ਲੋਕਾਂ ਨੂੰ ਨੰਬਰਸ ਦੇ ਨਾਲ ਹਰਜੋਤ ਸਿੰਘ ਜੀ ਬੜਾ ਕੋਈ ਅਸਰ ਵੀ ਨਹੀਂ ਪੈਂਦਾ ਵੀ ਖਬਰਾਂ ਹੀ ਇੰਨੇ ਸਾਲਾਂ ਤੋਂ ਲਗਾਤਾਰ ਉੱਥੇ ਆ ਰਹੀਆਂ ਆ। ਉਹਨਾਂ ਦੀ ਜਿਹੜੀ ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਆ ਉਹਨਾਂ ਨੇ ਇਹ ਫੈਸਲਾ ਲਿਆ ਆ। ਰਿਕਮੈਂਡੇਸ਼ਨ ਜਿਹੜੀ ਇਜ਼ਰਾਈਲ ਦੇ ਮਿਲਟਰੀ ਚੀਫ ਅਯਾਲ ਜ਼ਮੀਰ ਦੇ ਕਹਿਣ ਦੇ ਉੱਤੇ ਕਹਿੰਦੇ ਵੀ ਉਹ ਹੁਣ ਅੱਗੇ ਵਧਣਗੇ। ਇਜ਼ਰਾਈਲ ਸੀਜ਼ਫਾਇਰ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ 1/3 ਗਾਜ਼ਾ ਦਾ ਜਿਹੜਾ ਕੰਟਰੋਲ ਆ ਉਹ ਆਪਣੇ ਅੰਡਰ ਲੈ ਲਿਆ ਸੀਗਾ। ਅਕਤੂਬਰ 2023 ਤੋਂ ਲੜਾਈ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਉੱਥੇ ਰਾਹਤ ਸਮੱਗਰੀ ਨੂੰ ਪਹੁੰਚਾਉਣਾ, ਚਾਹੇ ਉਸ ਦੇ ਵਿੱਚ ਫੂਡ ਆ, ਫਿਊਲ ਆ, ਮੈਡੀਕਲ ਸਪਲਾਈ ਆ, ਉਸ ਨੂੰ ਜਿਹੜਾ ਉਹ ਲਗਾਤਾਰ ਰੋਕਿਆ ਹੈਗਾ। ਹੁਣ 3 ਮਹੀਨੇ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਆ ਜਦੋਂ ਇਹਨਾਂ ਨੇ ਹਰ ਇੱਕ ਤਰੀਕੇ ਦੀ ਉੱਥੇ ਜਿਹੜੀ ਰਾਹਤ ਸਮੱਗਰੀ ਪਹੁੰਚ ਰਹੀ ਆ ਉਸ ਦੇ ਉੱਤੇ ਰੋਕ ਲਾਈ ਹੈਗੀ ਆ। UN ਨੇ ਕਿਹਾ ਵੀ ਇਜ਼ਰਾਈਲ ਦਾ ਇਹ ਜਿਹੜਾ ਪ੍ਰਪੋਜ਼ਲ ਆ ਇਹ ਟੋਟਲੀ ਗਲਤ ਹੈਗਾ ਆ, ਪਰ ਇਹ ਇੱਕ ਵੱਡੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰਨ ਜਾ ਰਹੀ ਆ। ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਤੇ ਨੇਤਨਯਾਹੂ ਦੀ ਜਦੋਂ ਰੀਸੈਂਟਲੀ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਇਹ ਪਲਾਨ ਜਿਹੜੇ ਉਹ ਡਿਸਕਸ ਕੀਤੇ ਗਏ ਹੋਣ, ਜਿਸ ਤੋਂ ਬਾਅਦ ਦੇ ਵਿੱਚ ਨੇਤਨਯਾਹੂ ਨੂੰ ਅੱਜ ਉਸ ਦੀ ਕੈਬਨਿਟ ਦੀ ਹਰੀ ਝੰਡੀ ਇਸ ਵਿੱਚ ਮਿਲ ਚੁੱਕੀ ਆ ਵੀ ਗਾਜ਼ਾ ਦਾ ਸਾਰਾ ਜਿਹੜਾ ਕੰਟਰੋਲ ਆ ਉਹ ਆਪਣੇ ਅਧੀਨ ਲੈਣ ਜਿਹੜੇ ਉਹ ਜਾ ਰਹੇ ਆ। 51,000 ਤੋਂ ਵੱਧ ਮੌਤਾਂ ਹੁਣ ਤੱਕ ਗਾਜ਼ਾ ਦੇ ਵਿੱਚ ਹੋ ਚੁੱਕੀਆਂ ਜਦੋਂ ਤੋਂ ਇਜ਼ਰਾਈਲ ਨੇ offensive ਸ਼ੁਰੂ ਕੀਤਾ ਆ। 1,200 ਤੋਂ ਵੱਧ ਲੋਕਾਂ ਨੂੰ ਹਮਾਸ ਨੇ 7 ਅਕਤੂਬਰ 2023 ਦੇ ਹਮਲੇ ਦੇ ਵਿੱਚ ਮਾਰਿਆ ਸੀਗਾ। ਅਜੇ ਵੀ 59 ਲੋਕ ਅਜਿਹੇ 59 ਪਰਿਵਾਰ ਅਜਿਹੇ ਨੇ ਜਿਹੜੇ ਹੌਸਟੇਜ ਹਮਾਸ ਦੇ ਕੰਟਰੋਲ ਦੇ ਵਿੱਚ ਹੈਗੇ ਨੇ। ਸੋ ਉਸ ਬਾਬਤ ਵੀ ਰੈੱਡ ਅਲਰਟ ਕਹਿੰਦੇ ਆ ਵੀ ਉਹ ਜਾਰੀ ਕੀਤਾ ਗਿਆ ਆ। ਮਿਲਟਰੀ ਆਪਰੇਸ਼ਨਸ ਨੂੰ ਐਕਸਪੈਂਡ ਕਰਨਾ, ਕਹਿੰਦੇ ਵੀ ਉੱਥੇ ਸਿਚੁਏਸ਼ਨ ਹੋਰ ਵੀ ਜ਼ਿਆਦਾ ਗਾਜ਼ਾ ਵਾਲਿਆਂ ਦੇ ਲਈ ਮਾੜੀ ਹੋਣ ਜਾ ਰਹੀ ਆ। ਇਹ ਗਾਜ਼ਾ ਦੇ ਲੋਕ ਹੁਣ ਜਿਹੜੇ ਮਿਲੀਅਨਸ ਦੇ ਵਿੱਚ ਉੱਥੇ ਰਹਿ ਰਹੇ ਸੀ, ਜਿਹੜੇ ਘਰੋਂ ਬੇਘਰ ਹੋਏ ਆ, ਉਹ ਕਿੱਧਰ ਨੂੰ ਜਾਣਗੇ? ਕੋਈ ਮੁਲਕ ਉਹਨਾਂ ਨੂੰ ਲਊਗਾ ਜਾਂ ਉਹ ਜਿਹੜੇ ਪੈਲਸਤੀਨ ਦਾ ਦੂਸਰਾ ਹਿੱਸਾ ਬਚਿਆ ਆ ਉਧਰ ਉਹ ਜਾ ਸਕਦੇ ਆ? ਵੈਸਟ ਬੈਂਕ ਦੇ ਵਿੱਚ ਇਹ ਦੇਖਣ ਵਾਲੀ ਗੱਲ ਆ। ਮਿਸਰ ਵਾਲੇ ਉਹਨਾਂ ਦੇ ਨੂੰ ਲੈ ਸਕਦੇ ਆ। ਹਾਲ ਦੀ ਘੜੀ ਇਹਦਾ ਜਵਾਬ ਕਿਸੇ ਦੇ ਕੋਲ ਨਹੀਂ ਆ, ਪਰ ਇਹ ਹੁਣ ਬੇਘਰੇ ਜਿਹੜੇ ਆ ਹਰਜੋਤ ਸਿੰਘ ਜੀ ਜਿਹੜੇ ਕੰਧਾਂ ਵਾਲੇ ਘਰ ਉਸ ਤੋਂ ਇਲਾਵਾ ਹੁਣ ਆਪਣਾ ਥਾਂ ਵੀ ਜਿਹੜੀ ਉਹ ਲੱਗਦਾ ਇਜ਼ਰਾਈਲ ਹੱਥ ਗਵਾਉਣ ਜਾ ਰਹੇ ਆ। ਦੂਸਰੇ ਪਾਸੇ ਯੈਮਨ ਦੇ ਜਿਹੜੇ ਹੂਟੀਜ਼ ਆ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹ ਇਜ਼ਰਾਈਲ ਦੇ 에ਅਰਪੋਰਟਸ ਤੇ ਲਗਾਤਾਰ ਸਟ੍ਰਾਈਕ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇਜ਼ਰਾਈਲ ਦੇ ਇੱਕ 에ਅਰਪੋਰਟ ਜੋ ਕਿ ਬੈਨ ਗੁਰੀਅਨ 에ਅਰਪੋਰਟ ਆ ਉੱਥੇ ਸਟ੍ਰਾਈਕ ਕੀਤਾ ਹੈਗਾ ਤੇ ਉਹਦੇ ਨਾਲ ਕੁਝ ਜਿਹੜੇ ਲੋਕਾਂ ਦੇ ਸੱਟ ਚੋਟ ਵੀ ਲੱਗੀ ਹੈਗੀ। ਲੱਕਲੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੂਟੀਜ਼ ਦਾ ਹਿਊਮਨਿਟੇਰੀਅਨ ਆਪਰੇਸ਼ਨ ਕੋਆਰਡੀਨੇਟਰ ਸੈਂਟਰ ਜੋ ਪਿਛਲੀ ਵਾਰੀ ਸੈਟਅਪ ਕੀਤਾ ਗਿਆ ਸੀ, ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ ਵੀ ਜਿੰਨੀਆਂ ਵੀ 에ਅਰਲਾਈਨਸ ਹੈਗੀਆਂ ਆ ਉਹ ਜਾ ਰਹੀਆਂ ਆ ਤੇ ਇਜ਼ਰਾਈਲ ਦੇ 에ਅਰਪੋਰਟਸ ਨੂੰ, ਖਾਸ ਕਰਕੇ ਗੁਰੀਅਨ 에ਅਰਪੋਰਟ ਨੂੰ, ਉਹ ਸਾਡਾ ਟੌਪ ਦਾ ਟਾਰਗੇਟ ਹੋਊਗਾ। ਹੂਟੀਜ਼ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਵੀ ਅਟੈਕ ਕੀਤਾ ਸੀ, ਕਾਫੀ ਲੋਕਾਂ ਨੂੰ ਉੱਥੇ ਦਿਆਂ ਨੂੰ ਮਾਰਿਆ ਵੀ ਸੀ, ਪਰ
ਕਾਫੀ ਲੰਮੇ ਸਮੇਂ ਤੋਂ ਜਿਹੜੇ ਹੂਟੀਜ਼ ਆ ਯੈਮਨ ਦੇ, ਉਹ ਇਸ ਰਸਤੇ ਦੇ ਉੱਤੇ, ਸਮੁੰਦਰੀ ਰਸਤੇ ਦੇ ਉੱਤੇ ਜਿੱਥੋਂ ਦੀ ਜਹਾਜ਼ ਆਉਂਦੇ ਆ ਤੇ ਪਲੱਸ ਇਜ਼ਰਾਈਲ ਦੇ ਉੱਤੇ ਅਟੈਕ ਕਰਦੇ ਰਹਿੰਦੇ ਹੈਗੇ ਆ। ਤੇ ਇਜ਼ਰਾਈਲ ਦੀ ਵਿੱਚ ਜੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੀ ਹੈਗਾ ਆ, ਹੁਣ ਤੱਕ 52,000 ਤੋਂ ਵੱਧ ਜਿਹੜੇ ਲੋਕ ਆ ਉਹ ਪਾਲਸਤੀਨੀਅਨ ਮੂਲ ਦੇ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ, ਉਹਨਾਂ ਦਾ ਕਤਲ ਕੀਤਾ ਜਾ ਚੁੱਕਾ ਹੈਗਾ। ਤੇ 1200 ਦੇ ਕਰੀਬ ਜਿਹੜੇ ਲੋਕ ਸੀ ਉਹ ਇਜ਼ਰਾਈਲ 'ਚ ਉਹਨਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀ ਅਕਤੂਬਰ 7 2023 ਤੋਂ ਲੈ ਕੇ। ਤੇ 251 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ ਸੀ, ਜਿਨ੍ਹਾਂ ਚੋਂ ਹਜੇ ਵੀ ਕੁਝ ਲੋਕ ਜਿਹੜੇ ਆ ਉਹ ਦੱਸੇ ਜਾ ਰਿਹਾ ਵੀ ਹਮਾਸ ਦੇ ਕੋਲ ਆ। ਸੋ ਇਜ਼ਰਾਈਲ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਗਾਜ਼ਾ ਦੇ ਉੱਤੇ ਪੂਰਾ ਕੰਟਰੋਲ ਕਰਨ ਜਾ ਰਹੇ ਆ, ਪੂਰੀ ਦੁਨੀਆ ਜਿਹੜੀ ਆ ਉਹ ਚੁੱਪ ਹੈਗੀ ਆ, ਇਹ ਜੋ ਕੁਝ ਇੰਨਾ ਜਿਹੜਾ ਜ਼ੁਲਮ ਉੱਥੇ ਹੋ ਰਿਹਾ ਹੈਗਾ। ਦੂਸਰੇ ਪਾਸੇ ਜਿਹੜੇ ਹੂਟੀਜ਼ ਆ ਉਹ ਵੀ ਕਹਿੰਦੇ ਪਏ ਹੁਣ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਣ ਜਾ ਰਹੇ ਹਾਂ ਜੀ। ਯਮਨ ਦੇ ਵਿੱਚ ਆਲਰੇਡੀ ਅਮਰੀਕਾ ਨੇ ਬਹੁਤ ਸਾਰੀ ਜਿਹੜੀ ਕਾਰਵਾਈ ਖਾਸ ਕਰਕੇ 에ਅਰ ਸਟ੍ਰਾਈਕਸ ਨੂੰ ਲੈ ਕੇ ਕੀਤੀ ਆ। ਉਹਨਾਂ ਦੇ ਕਾਫੀ ਨੁਕਸਾਨ ਹੂਦੀਜ਼ ਨੂੰ ਆਲਰੇਡੀ ਅਮਰੀਕਾ ਦੇ ਦੁਆਰਾ ਕੀਤਾ ਜਾ ਚੁੱਕਾ ਹੈ, ਤੇ ਜੇ ਹੁਣ ਉਹ ਇਜ਼ਰਾਈਲ ਦੇ ਉੱਤੇ ਹਮਲਾ ਕਰਦੇ ਆ ਤਾਂ ਹਰਜੋਤ ਸਿੰਘ ਜੀ ਲੱਗਦਾ ਵੀ ਇਸ ਦਾ ਵੀ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਜਿਹੜਾ ਇਵੈਂਚੁਅਲੀ ਪੈ ਸਕਦਾ ਆ। ਇਜ਼ਰਾਈਲ ਵਿਦਆਊਟ ਅਮਰੀਕਨ ਸਪੋਰਟ ਇਦਾਂ ਦਾ ਫੈਸਲਾ ਜਿਹੜਾ ਉਹਨੇ ਨਹੀਂ ਸੀ ਲੈਣਾ, ਤੇ ਹੁਣ ਜਿਹੜਾ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲੈਣ ਦਾ ਉਹਨਾਂ ਨੇ ਫੈਸਲਾ ਲਿਆ ਆ। ਇਸ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਓਬਵੀਅਸਲੀ ਆ ਉਹ ਹੋਰ ਵੀ ਜ਼ਿਆਦਾ ਵਧੂਗਾ। ਹਮਾਸ ਇਸ ਦੇ ਉੱਤੇ ਕਿੱਦਾਂ ਦਾ ਰੁਖ ਇਖਤਿਆਰ ਕਰਦੀ ਆ ਉਹ ਦੇਖਣ ਵਾਲੀ ਗੱਲ ਆ, ਪਰ ਮੋਸਟ ਪ੍ਰੋਬਬਲੀ ਉਹ ਵੀ ਅੱਗੋਂ ਲੜਨ ਨੂੰ ਜਿਹੜੇ ਉਹ ਕਾਲੇ ਹੋਣਗੇ। ਅੱਗੇ ਤਾਂ ਉਹਨਾਂ ਨੇ ਬਹੁਤ ਵਾਰੀ ਆਪ ਵੀ ਕਿਹਾ ਵੀ ਉਹ ਸੀਜ਼ਫਾਇਰ ਨੂੰ ਰੈਡੀ ਹੈ, ਕਿਉਂਕਿ ਉਹਨਾਂ ਦਾ ਵੀ ਹਾਲਾਤ ਕੋਈ ਬੜੇ ਇੰਨੇ ਚੰਗੇ ਨਹੀਂ ਆ। ਪਰ ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, 2.5 ਸਾਲ ਹੋ ਗਏ ਆ ਇਸ ਲੜਾਈ ਨੂੰ ਚੱਲਦਿਆਂ। ਉਹ ਇਜ਼ਰਾਈਲ ਅਮਰੀਕਾ ਬਹੁਤ ਤਗੜੀ ਮਿਲਟਰੀ ਪਾਵਰ ਆ, ਫਿਰ ਵੀ ਹਮਾਸ ਵਾਲੇ ਅੰਦਰ ਖਾਤੇ ਉਹਨਾਂ ਨੂੰ ਪੰਗਾ ਜਿਹੜਾ ਉਹ ਲਈ ਜਾ ਰਹੇ ਆ, ਉਹਨਾਂ ਨੂੰ ਰੋਕੀ ਰੱਖਿਆ ਹੈ। ਸੋ ਅੰਦਰ ਖਾਤੇ ਉਹ ਐਕਟਿਵ ਤਾਂ ਜ਼ਰੂਰ ਹੈਗੇ ਨੇ, ਲੜ ਵੀ ਰਹੇ ਆ, ਉਹਨਾਂ ਦੇ ਵੀ ਫੌਜੀ ਮਾਰ ਰਹੇ ਹੋਣਗੇ, ਬੰਦਕ ਵੀ ਉਹਨਾਂ ਨੇ ਉਹ ਬਣਾ ਕੇ ਰੱਖੇ ਆ। ਪਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹਾਲਾਤ ਬਦ ਤੋਂ ਬੱਤਰ ਜਿਹੜੇ ਆ ਉਹ ਜਲਦ ਹੀ ਹੋ ਸਕਦੇ ਨੇ।